ਲੈਦਰ ਜੈਕਟ ਹਾਂ ਇਹ ਲੈਦਰ ਦੀ ਹੈ ਯਾਰ ਔਰ ਵਾਕਈ। ਇਹ ਸਾਰੀ ਹੈਂਡਮੇਡ ਦੀ ਅੱਛਾ ਹੱਥ ਦੀ ਬਣੀ ਹੋਈ ਹੈ। ਹਾਂਜੀ ਅੱਛਾ ਐਂਡ ਤੇ ਜਿਹੜੀ ਸਾਰਾ ਇਹ ਹਾਂ ਹੈਂਡ ਬਾਈ ਹੈਂਡ ਬਾਈ ਹੈਂਡ। ਹੈਂਡ ਦਾ ਬਣਿਆ ਇਹ ਹੋਇਆ ਟੋਟਲੀ ਵਾਈਟ ਪੋਲੋ ਹੈ। ਟੋਟਲੀ ਵਾਈਟ ਇਹ ਵੀ ਹੁਣ ਤੁਸੀਂ ਬਾਹਰ ਭੇਜ ਰਹੇ ਹੋ। ਜੀ ਇਹ ਵੀ ਬਾਹਰ ਭੇਜ ਰਹੇ ਹਾਂ। ਸਲਮਾਨ ਭਾਈ ਆਪਾਂ ਹੁਣ ਆਪਣੇ ਗੋਦਾਮ ਤੇ ਪਹੁੰਚ ਆਏ ਜੀ ਹਾਂ। ਆਪਣੇ ਗੋਦਾਮ ਤੇ ਆ ਗਏ ਹਾਂ। ਅੱਛਾ ਆਪਣੇ ਗੋਦਾਮ ਦੇ ਅੰਦਰ ਜਾ ਕੇ ਵਿਜ਼ਿਟ ਕਰਾਉਂਦੇ ਹਾਂ, ਚੀਜ਼ਾਂ ਤੁਹਾਨੂੰ ਇੱਥੇ ਦਿਖਾਉਂਦੇ ਹਾਂ। ਚਲੋ ਜੀ ਗੋਦਾਮ ਤੇ ਪਹੁੰਚੇ ਤੇ ਆਓ ਜ਼ਰਾ ਇੱਥੇ ਜਿਹੜਾ ਸਮਾਨ ਪਿਆ ਸਾਰੇ ਬ੍ਰਾਂਡ ਪਏ ਨੇ ਐਵੇਂ। ਸਾਰੇ ਬ੍ਰਾਂਡ ਸਲੀਮ ਭਾਈ ਗੋਦਾਮ ਖੋਲ ਰਹੇ ਨੇ ਜੀ। ਖੋਲੋ ਜੀ ਸਲੀਮ ਭਾਈ ਗੋਦਾਮ। ਵੈਸੇ ਗੋਦਾਮ ਕੇ ਬਦਾਮ ਆਪਾਂ ਪਿੰਡਾਂ 'ਚ ਬਟਣਾ ਨੂੰ ਵੀ ਕਹਿੰਦੇ ਸਾਂ। ਹਾਂਜੀ ਸਲਮਾਨ ਭਾਈ ਆ ਜਾਓ। ਗੋਦਾਮ ਖੁੱਲ ਗਿਆ ਜੀ, ਖੁੱਲ ਜਾ ਸਿਮ ਸਿਮ। ਇੱਥੇ ਜਨਾਬ ਬ੍ਰਾਂਡ ਢੱਕੇ ਪਏ ਨੇ। ਐਵੇਂ ਸਮਝੋ ਵੀ ਆ ਤਾਲੇ ਦੇ ਅੰਦਰ ਬ੍ਰਾਂਡ ਹੀ ਬ੍ਰਾਂਡ ਨੇ ਐਵੇਂ ਸਲੀਮ ਭਾਈ। ਆਓ ਤੁਹਾਨੂੰ ਬ੍ਰਾਂਡ ਵਿਖਾਣੇ ਆ ਫਿਰ। ਮਹਿੰਗੇ ਮਹਿੰਗੇ ਕਰੋੜਾਂ ਰੁਪਏ ਦੇ ਬ੍ਰਾਂਡ ਨੇ ਸਮਝ ਗਏ ਹੋ। ਔਰ ਜਿਹੜੀ ਮਾਰਕੀਟ 'ਚ ਅਸੀਂ ਖੜੇ ਮੇਰਾ ਖਿਆਲ ਏਸ਼ੀਆ ਦੀ ਪਾਕਿਸਤਾਨ ਦੀ ਸਭ ਤੋਂ ਵੱਡੀ ਲੰਡੇ ਦੀ ਮਾਰਕੀਟ ਹੈ ਜੀ। ਲੰਡੇ ਦੀ ਸਭ ਤੋਂ ਵੱਡੀ ਮਾਰਕੀਟ ਖੁੱਲ ਗਿਆ। ਯੈਸ ਕੋਈ ਹਰਜ ਨਹੀਂ, ਕੋਈ ਹਰਜ ਨਹੀਂ। ਲੰਡੇ ਦਾ ਸਫਾਈ ਨਾਲ ਤਾਲਕ ਹੀ ਨਹੀਂ ਜੀ। ਲੰਡਾ ਵੇਖੋ ਨਾ ਜਿਵੇਂ ਸ਼ੇਰਾਂ ਦੇ ਮੂੰਹ ਧੋਤੇ ਹੁੰਦੇ ਨੇ ਉਵੇਂ ਲੰਡੇ ਦੇ ਨਾਲ ਸਫਾਈ ਦਾ ਕੋਈ ਲਿੰਕ ਨਹੀਂ। ਵਾਹ ਇੱਥੇ ਟੋਟਲ ਬ੍ਰਾਂਡ ਪਏ ਨੇ ਜਨਾਬ। ਵਾਹ ਕਿਆ ਬਾਤ। ਇਹ ਆਪਣਾ ਗੋਦਾਮ ਹੈ ਜੀ। ਇਹ ਵੀਰ ਸਪੈਸ਼ਲ ਕਰਾਚੀ ਰਹਿ ਰਹੇ ਨੇ, ਲਾਹੌਰ ਔਰ ਕਰਾਚੀ ਦੇ ਵੀਰ ਨੇ। ਔਰ ਜਨਾਬ ਇੱਥੇ ਬਿਜ਼ਨਸ ਹੀ ਇਹਨਾਂ ਦੇ ਹੈ ਔਰ ਕਮਾਲ ਬਿਜ਼ਨਸ ਹੈ। ਮੇਰਾ ਤਾਂ ਇਵੇਂ ਜੀ ਕਰਦਾ ਬਸ ਇਹ ਟੁਰੇ ਫਿਰਨੇ ਮਾਰਕੀਟਿੰਗ ਕਰਨ, ਮੈਂ ਇਹਨਾਂ ਦੇ ਨਾਲ ਵਲੋਗਿੰਗ ਕਰਦਾ ਰਹਾਂ ਤੇ ਇਵੇਂ ਕੰਮ ਚੱਲਿਆ ਰਹੇ। ਹੈਂ ਸਲਮਾਨ ਭਾਈ ਇਹ ਬ੍ਰਾਂਡ ਬੜੇ ਲੈਵਲ ਦੇ ਨੇ। ਮਾਂ ਤਾਂ ਐਵੇਂ ਲਾਈਟ ਲੈ ਰਿਹਾ ਉਹ ਮੈਂ ਕਰਾਚੀ ਖੜਾ ਐ, ਮੈਂ ਕੋਈ ਬਾਵਲ ਨਗਰ ਵਾਲੇ ਲੰਡੇ ਤੇ ਨਹੀਂ ਖੜਾ। ਹਾਂਜੀ ਇਹ ਜੈਕਟਾਂ ਵੇਖੋ, ਇਹ ਵੇਖੋ ਇਹ ਜਨਾਬ ਕੀ ਹੈ ਇਹਨੂੰ ਲੈਵਿਸ ਕੀ ਕਹਿੰਦੇ? ਲਿਵਾਈਜ਼ ਹੈ। ਆ ਹੈਗਾ ਡਿਕੀਜ਼। ਹਾਂ ਆ ਕੀ ਹੈ? ਓਏ ਹੋਏ ਚਮਕ ਬੜੀ ਰਹੀ ਹੈ ਯਾਰ। ਹਾਂਜੀ ਅਖੀਰ ਹੋ ਗਈ। ਹਾਂ ਭਾਈ ਸਲੀਮ ਭਾਈ ਉਧਰ ਦੋ ਪੀਸ ਹੈ ਨੇ ਉਹ ਤੁਹਾਨੂੰ ਖਾਂਦੇ ਨੇ ਅੱਛੇ ਵਾਲੇ ਮਹਿੰਗੇ ਵਾਲੇ। ਅੱਛਾ ਸਹੀ ਐਕਚੁਅਲ ਭਾਈ ਇਹਦਾ ਦੱਸਣਾ ਹੈ ਤੁਸੀਂ। ਸਲਮਾਨ ਭਾਈ ਬ੍ਰਾਂਡ ਆ ਹੈਗੇ ਨੇ। ਅੱਛਾ ਇੱਧਰ ਆਓ। ਐਂਟੀਕ ਹਾਂਜੀ ਅੱਛਾ ਵਿਖਾਓ ਖਾ ਜ਼ਰਾ ਇਹ ਕੀ ਚੀਜ਼ ਹੈ? ਸਾਡੇ ਪਿੰਡ 'ਚ ਤਾਂ ਪਾ ਲਈਏ ਤਾਂ ਵੈਸੇ ਹੀ ਆਖਣਗੇ ਵੀ ਯਾਰ ਇਹ ਲਾ ਲੈਦਰ ਜੈਕਟ ਹਾਂ ਇਹ ਲੈਦਰ ਦੀ ਹੈ ਯਾਰ ਔਰ ਵਾਕਈ। ਇਹ ਸਾਰੀ ਹੈਂਡਮੇਡ ਦੀ ਅੱਛਾ ਹੱਥ ਦੀ ਬਣੀ ਹੋਈ ਹੈ। ਅੱਛਾ ਐਂਡ ਤੇ ਜਿਹੜੀ ਸਾਰਾ ਇਹ ਹਾਂ ਹੈਂਡ ਬਾਈ ਹੈਂਡ ਬਾਈ ਹੈਂਡ ਹੈਂਡ ਦਾ ਬਣਿਆ ਹੋਇਆ ਹੈ। ਅੱਛਾ ਠੀਕ ਹੈ ਔਰ ਕਾਫੀ ਪੁਰਾਣਾ ਪੀਸ ਹੈ। ਮਤਲਬ ਕਿਤਨਾ ਪੁਰਾਣਾ? ਤਕਰੀਬਨ ਕੋਈ 30-40 ਸਾਲ ਪੁਰਾਣਾ ਪੀਸ। 30-40 ਸਾਲ ਪੁਰਾਣਾ ਪੀਸ। ਅੱਛਾ ਇਹ ਜੀ ਕਿਆ ਬਾਤ ਹੈ। ਚੈੱਕ ਕਰੋ ਲੈਦਰ ਦਾ। ਹਾਂ ਯਾਰ ਇਹ ਤਾਂ ਕੋਈ ਪਿਓਰ ਲੈਦਰ ਲੱਗ ਰਿਹਾ ਉਸਤਾਦ ਹੈ। ਕਿਆ ਬਾਤ ਹੈ। ਹੈਂਡਮੇਡ ਹੈ। ਨਾਰਥ ਬੀਚ ਲੈਦਰ USA ਦੀ। ਅੱਛਾ ਨਾਰਥ ਬੀਚ ਲੈਦਰ ਹੈਂਡ ਕ੍ਰਾਫਟਡ USA। ਅੱਛਾ ਪ੍ਰਾਈਸ ਕਿੰਨੀ ਹੋਵੇਗੀ? ਤਕਰੀਬਨ ਮੇਬੀ ਜ਼ਿਆਦਾ ਤੋਂ ਜ਼ਿਆਦਾ ਨਹੀਂ ਤੇ ਕੋਈ 5-6 ਲੱਖ ਦਾ ਪੀਸ ਹੈ ਇਹ ਹਾਂਜੀ 5-6 ਲੱਖ ਰੁਪਏ ਦਾ ਪੀਸ। ਜੀ ਠੀਕ ਹੈ। ਕਿਆ ਬਾਤ ਹੈ। ਮੈਨੂੰ ਤੇ ਇਵੇਂ ਲੱਗ ਰਿਹਾ ਵੀ ਯਾਰ ਅਨਬਲੀਵੇਬਲ ਯਾਰ ਇਹ ਪੀਸ। ਅੱਛਾ ਇਹ ਕੀ ਹੈ? ਇਹ ਵੀ ਹੱਥ ਦਾ ਬਣਿਆ ਸਰ। ਇਹ ਹੱਥ ਦਾ ਇਹ ਬਣਿਆ ਹੋਇਆ ਜੀ ਅੱਛਾ ਇਹ ਸਾਰਾ ਮਤਲਬ ਹੈ ਜਿਹੜਾ ਨਕਸ਼ਾ ਜਿਹਾ ਅਸੀਂ ਵੇਖ ਰਹੇ ਹਾਂ ਹੱਥ ਦਾ ਬਣਿਆ। ਇਹ ਡਰੈਗਨ ਹੱਥ ਦਾ ਬਣਿਆ। ਆ ਡਰੈਗਨ ਜੀ ਵਾਹ ਹੋਰ ਬੜਿਆ ਪਿਆਰਾ ਬਣਿਆ ਹੋਇਆ। ਆ ਡਰੈਗਨ ਦਾ ਮੂੰਹ ਹੈ ਨਾ। ਜੀ ਜੀ ਅੱਛਾ ਇਹਦੀ ਪ੍ਰਾਈਸ ਕੀ ਹੋਵੇਗੀ? ਕੀ ਪ੍ਰਾਈਸ ਵੀ ਤਕਰੀਬਨ ਸੇਮ ਹੀ ਮਤਲਬ 4 ਲੱਖ 5 ਲੱਖ ਤੱਕ ਦੀ ਪ੍ਰਾਈਸ ਹੈ ਇਸ ਟਾਈਮ ਇਸੇ ਹਾਲਤ 'ਚ ਨਿਊ ਨਹੀਂ ਇਸ ਹਾਲਤ 'ਚ ਨਿਊ ਤੇ ਕਾਫੀ ਮਹਿੰਗੇ ਨੇ 15 16 ਲੱਖ। ਅੱਛਾ 16 ਲੱਖ ਦੇ ਹੋਣਗੇ। ਇਹ ਬਾਹਰ ਦੇ ਇਹ ਪਾਕਿਸਤਾਨੀ ਪ੍ਰਾਈਸ ਤੇ ਤੁਹਾਨੂੰ ਦੱਸਣੇ ਕਿ ਆਏ ਨੇ। ਅੱਛਾ ਅੱਛਾ ਆ ਵੀ ਹੱਥ ਦਾ ਬਣਿਆ ਹੋਇਆ ਟਾਈਗਰ। ਵਾਹ ਇਹ DALE ਇਹ ਮਤਲਬ ਕਿੱਥੋਂ ਦਾ ਹੋਵੇਗਾ ਬ੍ਰਾਂਡ? ਜ਼ਿਆਦਾਤਰ ਜਿਹੜੇ ਹੈਂਡਕ੍ਰਾਫਟਡ ਪੀਸ ਹੁੰਦੇ ਨੇ USA ਦੇ ਤਿਆਰ ਹੁੰਦੇ ਨੇ। ਅੱਛਾ ਜ਼ਿਆਦਾਤਰ ਲੋਕ ਉੱਥੋਂ ਪਾਉਂਦੇ ਨੇ। ਠੀਕ ਹੈ ਫਿਰ ਇੱਥੇ ਆ ਜਾਂਦੇ ਨੇ। ਐਂਟੀਕ ਪੀਸ ਹੁੰਦੇ ਨੇ।
ਬਾਇਰ ਇਹਨਾਂ ਦੀ ਬਹੁਤ ਵੈਲਿਊ ਹੈ। ਅੱਛਾ ਬਾਇਰ ਉਹ ਨਵੀਂ ਚੀਜ਼ ਇੰਨੀ ਨਹੀਂ ਖਰੀਦਦੇ ਜਿੰਨੀ ਯੂਜ਼ ਖਰੀਦਦੇ ਨੇ। ਉਹ ਅੱਛਾ। ਇਹਨੂੰ ਅੱਛਾ ਕੰਫਰਟੇਬਲ ਅੱਛਾ ਮਹਿਸੂਸ ਕਰਦੇ ਨੇ। ਫੈਸ਼ਨ ਹੈ ਉੱਥੋਂ ਦਾ ਕਿ ਪੁਰਾਣਾ ਵਿੰਟੇਜ ਪੀਸ ਜਿਹੜਾ ਅੱਜ ਤੋਂ 20-30 ਸਾਲ ਪੁਰਾਣਾ ਹੈ ਉਹ ਡਾਲਣ ਦੀ ਕੋਸ਼ਿਸ਼ ਉਹ ਕਰਦੇ ਦੁਬਾਰਾ ਨੇ। ਯਾਨੀ ਕਿ ਉਹਨੂੰ ਪਹਿਨਦੇ ਨੇ। ਉਹ ਉੱਥੇ ਇੱਕ ਕਲਚਰ ਹੈਗਾ ਇੱਕ ਉਹਦਾ ਦਾ ਉੱਥੇ ਪੁਰਾ 35-40 ਸਾਲ ਪੁਰਾਣੀਆਂ ਚੀਜ਼ਾਂ ਹਾਂ, ਪਹਿਨਣਾ। ਜ਼ਿਆਦਾ ਜਿਹੜਾ ਵਿੰਟੇਜ ਪੀਸ ਸੀ ਉਹਨੂੰ ਡਾਲਦੇ ਨੇ। ਅੱਛਾ। ਔਰ ਬਾਕੀ ਇਸ ਤਰ੍ਹਾਂ ਰੈਗੂਲਰ ਬ੍ਰਾਂਡ ਆ ਜਾਂਦਾ ਹੈ ਜਿਸ ਤਰ੍ਹਾਂ ਨਾਈਕ ਹੈ, ਹੂੰ ਠੀਕ ਹੈ, ਨਾਈਕ ਹੈ, ਜਿਸ ਤਰ੍ਹਾਂ ਹੁਣ ਇਹ ਵੀ ਐਲਵਾਈਸ ਹੈਗਾ, ਐਡੀਡਾਸ, ਠੀਕ ਹੈ। ਹੁਣ ਇਹ ਪੀਸ ਦੇਖੋ ਕਿੱਡਾ ਪਿਆਰਾ, ਓਏ ਹੋਏ ਹੋਏ, ਠੀਕ ਹੈ। ਕੀ ਬਾਤ ਹੈ, ਗਰਮ ਵੀ ਬੜਾ ਹੈ ਭਾਈ। ਇਸ ਤਰ੍ਹਾਂ ਕਾਫੀ ਅੱਛੀਆਂ ਚੀਜ਼ਾਂ। ਇਹਨਾਂ ਦੀ ਤਕਰੀਬਨ ਇਸ ਟਾਈਮ ਕੀ ਕਾਸਟ ਹੈ, ਮਤਲਬ ਵੈਲਿਊ? ਇਹ ਤਕਰੀਬਨ ਸਸਤੇ ਪੀਸ ਨੇ ਲੇਕਿਨ ਫਿਰ ਵੀ ਸਸਤੇ ਤੋਂ ਮੁਰਾਦ ਕੋਈ 4-5 ਹਜ਼ਾਰ ਦਾ ਪੀਸ ਇਹ ਹੁਣ ਵੀ ਹੈ। ਹਾਂਜੀ। ਤੇ ਨਿਊ ਵੈਸੇ ਕਿੰਨੇ ਦਾ ਹੋਵੇਗਾ? ਤਕਰੀਬਨ ਬਾਹਰ ਦੇ ਮੁਲਕ ਹੋਏਗਾ 15,000 ਪ੍ਰਾਈਸ ਹੋਏਗੀ, ਪਾਕਿਸਤਾਨ ਪੀਜ਼ੇ 'ਚ 12,000 ਪ੍ਰਾਈਸ ਹੋਏਗੀ। ਡਿਫਰੈਂਟ ਪ੍ਰਾਈਸ ਨੇ। ਅੱਛਾ ਅੱਛਾ। ਹਾਂਜੀ। ਯਾਨੀ ਕਿ ਦੋ ਪੀਸ ਬੜੇ ਕਮਾਲ ਪੀਸ ਪੈਨੋ। ਲੈਦਰ ਵਾਲਾ ਤੇ ਭਾਈ ਵਾਕਈ ਅਖੀਰ ਸੀ। ਹੁਣ ਮੈਂ ਤੁਹਾਨੂੰ ਕੱਟੋ ਜ਼ਰਾ ਵੀਡੀਓ, ਤੁਹਾਨੂੰ ਉਹ ਕਿਤੇ ਪੈਨ ਉਹ ਵਿੱਚ ਥੋੜੇ ਜਿਹੇ ਕੱਢਨੇ ਅਸੀਂ ਫਿਰ ਤੁਹਾਨੂੰ ਉਹ ਦਿਖਾਣੇ ਆ ਦੇਖੋ ਸਲਮਾਨ ਭਾਈ, ਇਹ ਵਾਈਟ ਪੋਲੋ ਹੈ? ਜੀ ਇਹ ਵਾਈਟ ਪੋਲੋ ਹੈ। ਅੱਛਾ ਕਮਾਲ। ਵਾਈਟ ਪੋਲੋ ਹੈ ਸਿਰਫ ਨਾ, ਇਹ ਟੋਟਲੀ ਵਾਈਟ ਪੋਲੋ ਹੈ। ਟੋਟਲੀ ਵਾਈਟ। ਇਹ ਵੀ ਹੁਣ ਤੁਸੀਂ ਬਾਹਰ ਭੇਜ ਰਹੇ ਹੋ? ਜੀ ਇਹ ਵੀ ਬਾਹਰ ਭੇਜ ਰਹੇ ਹਾਂ। ਠੀਕ ਹੈ। ਅੱਛਾ ਅੱਛਾ। ਇਹ ਵੀ ਬੜਾ ਡਿਫਰੈਂਟ ਆਰਡਰ ਆਉਂਦੇ ਨੇ। ਬੜੀ ਲੈਵਲ ਦੀ ਚੀਜ਼ ਹੈ ਇਹ ਮਤਲਬ ਉੱਥੋਂ ਦੇ ਹਿਸਾਬ ਨਾਲ ਇਹ ਕਿਹੜੇ ਕੰਟਰੀ 'ਚ ਜਾਵੇਗਾ? ਇਹ ਜ਼ਿਆਦਾਤਰ ਯੂਰਪ ਕੰਟਰੀ 'ਚ ਜਾਂਦਾ ਹੈ। ਹੁਣ ਤੁਸੀਂ ਉਧਰ ਭੇਜੋਗੇ? ਜੀ ਉਧਰ ਭੇਜਾਂਗੇ। ਅੱਛਾ। ਇਹ ਰੈਫਲ ਯੂਰੀਅਨ ਪੋਲੋ। ਅੱਛਾ ਜੀ ਬਹੁਤ ਘੱਟ ਨਿਕਲਦਾ ਹੈ ਵਾਈਟ, ਮਤਲਬ ਕਿਸੇ ਦੁਕਾਨ ਤੋਂ 2 ਪੀਸ ਪਰਚੇਜ਼ਿੰਗ ਕਰਨੇ ਮਾਰਕੀਟ ਦੇ ਵਿੱਚ, ਕਿਸੇ ਕੋਲ 3 ਨੇ, ਫਿਰ ਥੋੜਾ ਇਕੱਠਾ ਕਰਕੇ ਫਿਰ ਬਾਹਰ ਭੇਜਨੇ। ਅੱਛਾ ਜੀ ਮਤਲਬ ਕਾਫੀ ਡਿਮਾਂਡ ਹੈਗੀ ਹੈ ਇਸ ਚੀਜ਼ ਦੀ। ਇਸ ਦੀ? ਜੀ ਇਹ ਪੁਰਾਣਾ ਡਿਜ਼ਾਈਨ ਹੈ ਜਾਂ ਨਿਊ ਹੈ? ਨਹੀਂ ਇਹ ਨਿਊ ਡਿਜ਼ਾਈਨ ਹੈ। ਉਹ ਉੱਥੇ ਬਾਹਰ ਵੀ ਇਹ ਨਿਊ ਹੀ ਹੈ ਮਤਲਬ? ਮਾਡਰਨ ਡਿਜ਼ਾਈਨ ਹੈ। ਅੱਛਾ। ਇਹ ਵੀ ਜ਼ਿਆਦਾ ਗੋਰੇ ਯੂਜ਼ ਕਰਦੇ ਨੇ ਹੁਣ। ਇਹ ਟੋਟਲ ਵਾਈਟ ਹੈ? ਜੀ ਟੋਟਲ ਵਾਈਟ ਹੈ। ਇਹਦਾ ਵਾਸ਼ ਵਗੈਰਾ ਇਹ ਉਹ ਬਾਹਰ ਜਾ ਕੇ ਹੋਵੇਗਾ? ਜੀ ਵਾਸ਼ ਉੱਥੇ ਹੁੰਦਾ ਹੈ। ਠੀਕ ਹੈ। ਇਹ ਹੁਣ ਆਰਡਰ ਕਿਹੜੇ ਕੰਟਰੀ ਦਾ ਮਤਲਬ? ਇਹ ਫਰਾਂਸ ਦਾ ਆਰਡਰ ਹੈ। ਫਰਾਂਸ ਦੇ ਅੰਦਰ ਭੇਜ ਰਹੇ ਹੋ ਜੀ, ਉਹਨੂੰ? ਇਹ ਫਰਾਂਸ ਦਾ ਅੱਛਾ ਜੀ ਜ਼ਬਰਦਸਤ। ਇਹ ਅੱਜ ਭੇਜ ਦਿਓਗੇ? ਜੀ ਇਨਸ਼ਾਅੱਲਾ ਭੇਜ ਦੇंगे। ਅੱਛਾ।